ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ TV 84 ਕੈਨੇਡਾ ਦੇ ਇਸ ਮੰਚ ਤੇ ਅਸੀਂ ਆਪਣੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ। ਸਾਡੀ ਗੱਲਬਾਤ ਹੋ ਰਹੀ ਸੀ ਡਾਕਟਰ ਪ੍ਰਭ ਸ਼ਰਨਵੀਰ ਸਿੰਘ ਹੁਣੀ, ਜਿਹੜੇ ਉੱਗੇ ਸਿੱਖ ਸਕਾਲਰ ਨੇ। ਸੋ ਅਸੀਂ ਜਿਹੜੇ ਸਿੱਖਾਂ ਦੇ ਮੌਜੂਦਾ ਹਾਲਾਤ ਆ ਉਹਦੇ ਬਾਰੇ ਗੱਲ ਕਰ ਰਹੇ ਹਾਂ। ਪੰਜਾਬ ਦੇ ਹਾਲਾਤਾਂ ਦੇ ਉੱਤੇ ਅਸੀਂ ਗੱਲ ਕੀਤੀ ਆ। ਹੁਣ ਥੋੜ੍ਹਾ ਜਿਹਾ ਅਸੀਂ ਵੈਸਟ ਦੇ ਵਿੱਚ ਡਾਇਸਪੋਰਾ ਸਿੱਖਾਂ ਦੇ ਵਿੱਚ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਆ ਜਿਹੜਾ ਖਾਸ ਕਰਕੇ 1984 ਦੀ ਨਸਲਕੁਸ਼ੀ ਤੋਂ ਬਾਅਦ ਬੜੀ ਵੱਡੀ ਗਿਣਤੀ ਦੇ ਵਿੱਚ ਸਾਡਾ ਪਲਾਇਨ ਆ ਜਿਹੜਾ ਉਸ ਧਰਤੀ ਤੋਂ ਹੋਇਆ। ਵਿਦੇਸ਼ਾਂ ਦੇ ਵਿੱਚ ਅਸੀਂ ਹਾਲਾਂਕਿ ਬਹੁਤ ਜ਼ਿਆਦਾ ਆਪਣੀਆਂ ਜਿਹੜੀਆਂ ਸਾਡੀਆਂ ਪ੍ਰਾਪਤੀਆਂ ਨੇ ਉਹਨੂੰ ਬਹੁਤ ਜ਼ਿਆਦਾ ਵਧਾ ਕੇ ਵੀ ਦੇਖਦੇ ਹਾਂ, ਤੇ ਪਰ ਅਸਲੀਅਤ ਕੁਝ ਹੋਰ ਆ। ਜਦੋਂ ਗੱਲ ਅਸੀਂ ਆਪਣੀ ਹੋਣੀ ਦੀ ਕਰਦੇ ਹਾਂ, ਆਪਣੇ ਜਿਹੜਾ ਵਰਤਾਰੇ ਦੀ ਕਰਦੇ ਹਾਂ, ਤੇ ਹੁਣ ਪਿਛਲੇ ਕੁਝ ਸਮੇਂ ਦੇ ਵਿੱਚ ਸਾਨੂੰ ਇਹ ਮਹਿਸੂਸ ਹੋਣ ਲੱਗਾ ਕਿ ਸਾਡੀ ਜਿਹੜੀ ਸੁਣਵਾਈ ਹੈ ਇਹਨਾਂ ਮੁਲਕਾਂ ਦੇ ਵਿੱਚ ਉਹ ਨਹੀਂ ਹੁੰਦੀ। ਕੁਝ ਘਟਨਾਵਾਂ ਦੀ ਜੇ ਆਪਾਂ ਐਗਜ਼ਾਮਪਲ ਦੇਣੀ ਹੋਵੇ, ਪਹਿਲਾਂ ਮੈਂ ਗੱਲ ਸ਼ੁਰੂ ਕਰਾਂਗਾ ਇੰਗਲੈਂਡ ਤੋਂ। ਇੰਗਲੈਂਡ ਦੇ ਵਿੱਚ ਜਦੋਂ ਹੀ ਇਹ ਵਰਤਾਰਾ ਸ਼ੁਰੂ ਹੁੰਦਾ ਖੁੱਲ੍ਹੇ ਤੌਰ ਤੇ, ਜਦੋਂ ਮੋਦੀ ਗੌਰਮੈਂਟ ਹੋਣ ਦੇ ਵਿੱਚ ਆਉਂਦੀ ਆ 2014 ਦੇ ਵਿੱਚ, 2015 ਦੇ ਵਿੱਚ ਜਦੋਂ ਮੋਦੀ ਦੀ ਜਿਹੜੀ ਆ ਉਹ ਫੇਰੀ ਹੁੰਦੀ ਆ UK ਦੀ, ਉਹਦੇ 'ਚ ਇੱਕ ਸਪੈਸ਼ਲ ਡੋਜ਼ੀਅਰ ਜਿਹੜਾ ਬਣਾ ਕੇ ਉੱਥੇ ਇੰਗਲੈਂਡ ਦੀ UK ਦੀ ਗੌਰਮੈਂਟ ਨੂੰ ਦਿੱਤਾ ਜਾਂਦਾ, ਜਿਹਦੇ ਵਿੱਚ ਪੀਸਫੁਲੀ ਜਿਹੜਾ ਐਕਟਿਵਿਜ਼ਮ ਆ ਸਿੱਖ ਕੌਮ ਦੀ ਹੋਣੀ ਦਾ ਉਹ ਕਰ ਰਹੇ ਕਾਰਕੁਨਾਂ ਦੇ ਉੱਤੇ, ਜਿਨ੍ਹਾਂ 'ਚ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦਾ ਨਾਂ, ਜਿਨ੍ਹਾਂ ਨੂੰ ਹੁਣ ਸ਼ਹੀਦ ਕਰ ਦਿੱਤਾ ਗਿਆ ਭਾਰਤੀ ਏਜੰਸੀਆਂ ਵੱਲੋਂ, ਉਹਨਾਂ ਦਾ ਨਾਂ ਟੌਪ ਦੇ ਉੱਤੇ ਰੱਖਿਆ ਜਾਂਦਾ। ਸਿਰਫ ਰੱਖਿਆ ਹੀ ਨਹੀਂ ਜਾਂਦਾ, ਉਹਨਾਂ ਦੇ ਇਲਜ਼ਾਮ ਇਹ ਲਾਏ ਜਾਂਦੇ ਆ ਕਿ ਇਹ ਗੁਰਦੁਆਰਿਆਂ ਦੇ ਵਿੱਚ ਬੰਬ ਬਣਾਉਣ ਦੀ ਟ੍ਰੇਨਿੰਗ ਦਿੰਦੇ ਸੀ। ਇੱਥੋਂ ਤੱਕ ਜਿਹੜਾ ਇਹ ਜਿਹੜੀ ਆ ਘਟਨਾਕ੍ਰਮ ਚੱਲੀ ਆ। ਉਸ ਤੋਂ ਬਾਅਦ ਜੱਗੀ ਜੌਲ ਦੀ ਜਿਹੜੀ ਆ ਗ੍ਰਿਫਤਾਰੀ ਪੰਜਾਬ ਦੇ ਵਿੱਚ, ਉਹ ਆਪਣਾ ਵਿਆਹ ਕਰਾਉਣ ਗਏ ਆ, ਉਹ ਸਾਡੇ ਸਾਹਮਣੇ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ, ਇਹਦੇ ਵਿੱਚ ਸਾਡੀ ਸੁਣਵਾਈ, ਉਹ ਚਾਹੇ ਭਾਈ ਖੰਡੇ ਦੇ ਮਾਮਲੇ ਦੇ ਵਿੱਚ ਹੋਵੇ, ਚਾਹੇ ਜੱਗੀ ਜੋਲ ਦੇ ਮਾਮਲੇ ਦੇ ਵਿੱਚ ਹੋਵੇ ਜੀ। ਇਹ ਗੱਲ ਕੱਲੀ ਇੰਗਲੈਂਡ ਦੀ ਨਹੀਂ, ਜਿੱਥੇ ਵੀ ਪੱਛਮੀ ਮੁਲਕਾਂ ਦੇ ਵਿੱਚ ਸਿੱਖ ਵਸਦੇ ਆ, ਸਿੱਖਾਂ ਦੀ ਕੋਈ ਸੁਣਵਾਈ ਨਹੀਂ ਜੀ। ਇਹਦਾ ਇੱਕ ਖਾਸ ਕਾਰਨ ਹੈ ਕਿ ਸਿੱਖਾਂ ਦੀ ਕੋਈ ਸੁਣਵਾਈ ਕਿਉਂ ਨਹੀਂ ਜੀ। ਜਦੋਂ ਅਸੀਂ ਹੋਰ ਮਾਈਨੋਰਟੀਜ਼ ਨੂੰ ਦੇਖਦੇ ਆ ਇੱਥੇ ਜੀ, ਉਹਨਾਂ ਦੀ ਸੁਣਵਾਈ ਹੈ ਜੀ। ਜਿਵੇਂ ਜਦੋਂ ਕਰੋਨਾ ਸ਼ੁਰੂ ਹੋਇਆ, ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇਹ ਸੀਗਾ ਕਿ ਇਹ ਚਾਈਨਾ ਤੋਂ ਸ਼ੁਰੂ ਹੋਇਆ। ਸੋ ਚੀਨੀ ਲੋਕਾਂ ਦੇ ਖਿਲਾਫ ਕੁਝ ਰੇਸਿਸਟ ਇਨਸੀਡੈਂਟਸ ਹੋਏ ਜੀ, ਪਰ ਉਹਨੂੰ ਸਾਰੇ ਮੀਡੀਆ ਨੇ, ਸਰਕਾਰਾਂ ਨੇ, ਪ੍ਰਸ਼ਾਸਨ ਨੇ ਰਲ ਕੇ ਭੰਡਿਆ ਜੀ, ਤੇ ਉਹਦੇ ਤੇ ਇਮੀਡੀਏਟਲੀ ਐਕਸ਼ਨ ਲੈ ਕੇ ਉਸ ਗੱਲ ਤੇ ਨੱਥ ਪਾਈ ਜੀ, ਤੇ ਉਹ ਇਨਸੀਡੈਂਟ ਫਿਰ ਰੁਕ ਗਏ ਜੀ। ਸਿੱਖਾਂ ਦੀ ਇਸੇ ਤਰ੍ਹਾਂ ਹੀ ਜਿਹੜੀ ਮੁਸਲਿਮ ਕਮਿਊਨਿਟੀ ਹੈ ਵੈਸਟ ਦੇ ਵਿੱਚ, ਭਾਵੇਂ ਕਿ ਇੱਕ ਕੌਨਫਲਿਕਟ ਵੀ ਇਸਲਾਮ ਤੇ ਵੈਸਟ ਦੇ ਵਿੱਚ ਚੱਲ ਰਹੀ ਹੈ, ਉਹਦੇ ਬਾਵਜੂਦ ਵੀ ਜਿਹੜੀ ਮੁਸਲਿਮ ਕਮਿਊਨਿਟੀ ਹੈ, ਵੈਸਟਰਨ ਗਵਰਨਮੈਂਟਸ ਜਿਹੜੀਆਂ ਉਹਦੇ ਪ੍ਰਤੀ ਮੱਚ ਮੋਰ ਸਿੱਖਾਂ ਦੇ ਨਾਲੋਂ ਸਿੰਪੈਥੈਟਿਕ ਨੇ ਜੀ, ਤੇ ਸਿੱਖਾਂ ਦੇ ਪ੍ਰਤੀ ਜਿਹੜਾ ਉਹ ਹਰ ਵੈਸਟਰਨ ਗਵਰਨਮੈਂਟ ਦਾ ਰਵੱਈਆ ਜਿਹੜਾ ਹੌਸਟਾਈਲ ਹੈ ਜੀ। ਭਾਈ ਅਵਤਾਰ ਸਿੰਘ ਖੰਡਾ ਹੁਣਾਂ ਦੇ ਮਾਤਾ ਜੀ ਤੇ ਭੈਣ ਜੀ ਨੂੰ ਵੀਜ਼ਾ ਨਾ ਦੇਣਾ ਤਾਂ ਬਿਲਕੁਲ ਅਣਮਨੁੱਖੀ ਕਾਰਵਾਈ ਸੀ, ਜਿਹੜੀ ਸੋਚੀ ਵੀ ਨਹੀਂ ਜਾ ਸਕਦੀ ਜੀ। ਇਹੋ ਜਿਹੇ ਇੰਸੀਡੈਂਟ ਹੋਰ ਬਹੁਤ ਥਾਵਾਂ ਤੇ ਹੋਏ ਆ ਜੀ। ਇੱਥੇ ਅਮਰੀਕਾ ਦੇ ਵਿੱਚ ਇੱਕ ਵਾਰੀ ਰਾਜੀਵ ਗਾਂਧੀ ਨੇ ਆਉਣਾ ਸੀ, FBI ਦੇ ਇੱਕ ਏਜੰਟ ਨੇ ਸਿੱਖਾਂ ਦੇ ਵਿੱਚ ਘੁਸਪੈਠ ਕਰਕੇ ਉਹਨਾਂ ਦੇ ਵਿੱਚ ਆਈਡੀਆ ਪਲਾਂਟ ਕੀਤਾ ਕਿ ਤੁਸੀਂ ਕੁਝ ਕਰੋ, ਤੇ ਆਪ ਹੀ ਸਲਾਹ ਦੇ ਕੇ, ਆਪ ਹੀ ਉਹਨਾਂ ਨੂੰ ਤਿਆਰ ਕਰਕੇ, ਆਪ ਹੀ ਬਾਅਦ ਚ ਅਰੈਸਟ ਕਰਕੇ 25-26 ਬੰਦੇ ਜਿਹੜੇ ਉਹ ਡਿਪੋਰਟ ਕਰਤੇ ਸੀ। ਤੇ ਬਹੁਤੇ ਖਾਲਿਸਤਾਨੀ ਸਿੱਖਾਂ ਨੂੰ ਅਮਰੀਕਾ ਕੈਨੇਡਾ ਦੇ ਨੂੰ ਇਸ ਘਟਨਾ ਦਾ ਪਤਾ ਹੀ ਨਹੀਂਗਾ ਬਈ ਕਦੇ ਐਂ ਹੋਇਆ ਸੀ ਜੀ। ਸੋ ਸ਼ੁਰੂ ਤੋਂ ਲੈ ਕੇ ਅੱਜ ਤੱਕ ਪੱਛਮੀ ਸਰਕਾਰਾਂ ਜਿਹੜੀਆਂ ਉਹ ਸਿੱਖਾਂ ਪ੍ਰਤੀ ਹੌਸਟਾਈਲ ਰਹੀਆਂ, ਅੱਜ ਵੀ ਹੈ ਜੀ। ਸਿੱਖ ਇਸ ਗੱਲ ਨੂੰ ਮੰਨਦੇ ਨਹੀਂ ਜੀ। ਉਹਦਾ ਇੱਕ ਕਾਰਨ ਇਹ ਹੈ ਕਿ ਸਿੱਖਾਂ ਨੇ ਜਿਹੜਾ ਇਤਿਹਾਸ ਦੇ ਵਿੱਚ ਸਿੱਖਾਂ ਦਾ ਸਭ ਤੋਂ ਵੱਧ ਜਦੋਂ ਨੁਕਸਾਨ ਹੋਇਆ, ਉਹ ਹੋਇਆ ਜਿਹੜੀ ਬ੍ਰਿਟਿਸ਼ ਕੋਲੋਨਾਈਜੇਸ਼ਨ ਦੇ ਦੌਰਾਨ। ਬ੍ਰਿਟਿਸ਼ ਕੋਲੋਨਾਈਜੇਸ਼ਨ ਦੇ ਦੌਰਾਨ ਸਿੱਖਾਂ ਦੇ ਇੱਕ ਵੱਡੇ ਹਿੱਸੇ ਨੇ ਗੁਲਾਮੀ ਨੂੰ, ਸਲੇਵਰੀ ਨੂੰ ਇੰਟਰਨਲਾਈਜ਼ ਕਰ ਲਿਆ ਜੀ। ਇਸੇ ਕਾਰਨ ਕਰਕੇ ਅੱਜ ਤੱਕ ਸਿੱਖ ਹੈ ਜਿਹੜਾ ਉਹ ਇਸ ਮੋੜ ਦੇ ਵਿੱਚ ਉਹ ਤੋਂ ਵਿਚਰਿਆ ਹੀ ਨਹੀਂ ਜਾਂਦਾ। ਉਹਦੇ ਤੋਂ ਇਹ ਕਿਹਾ ਹੀ ਨਹੀਂ ਜਾਂਦਾ ਕਿ ਤੁਸੀਂ ਸਾਡੇ ਨਾਲ ਡਿਸਕ੍ਰਿਮੀਨੇਟ ਕਰਦੇ ਆ, ਭਾਵੇਂ ਉਸ ਮੈਂਬਰ ਆਫ ਪਾਰਲੀਮੈਂਟ ਹੋਵੇ ਕੈਨੇਡਾ ਦੇ ਵਿੱਚ ਜੀ। ਉਹਦੇ ਤੋਂ ਜਿਵੇਂ ਸਟੈਂਡ ਨਹੀਂ ਲਿਆ ਜਾਂਦਾ ਜੀ।
ਦੂਜੀਆਂ ਕਮਿਊਨਿਟੀਆਂ ਜਿਹੜੀਆਂ, ਜਿਵੇਂ ਹੁਣ ਇੱਥੇ ਇੱਕ ਫਲਸਤੀਨ ਦੇ ਮਸਲੇ ਦੇ ਉੱਤੇ ਇੱਕ ਮੁਸਲਿਮ MP ਲਿਬਰਲ ਪਾਰਟੀ ਦੇ ਨੇ ਲਿਬਰਲ ਪਾਰਟੀ ਦੇ ਅਗੇਂਸਟ ਸਟੈਂਡ ਲੈ ਲਿਆ ਕੈਨੇਡਾ ਦੇ ਵਿੱਚ ਜੀ, ਤੇ ਲਿਬਰਲ ਪਾਰਟੀ ਦੀ ਜ਼ਰੂਰਤ ਨਹੀਂ ਕਿ ਉਹਦੇ ਖਿਲਾਫ ਕੋਈ ਕਾਰਵਾਈ ਕਰਨ ਜੀ, ਪਰ ਸਿੱਖ MP ਇਹ ਨਹੀਂ ਕਰ ਸਕਦੇ। ਹਾਂ, ਇਹ ਕਾਰਜ ਜਿਹੜਾ ਸਾਡੇ ਆਪਣੇ MP ਜਿਨ੍ਹਾਂ ਨੂੰ ਅਸੀਂ ਆਪਣੇ ਨੁਮਾਇੰਦੇ, ਪਰ ਇਹ ਗੱਲ ਇਕੱਲੇ MPs ਤੱਕ ਨਹੀਂ ਜੀ, ਇਹ ਕਮਿਊਨਿਟੀ ਸਾਰੀ ਦਾ ਐਟੀਟਿਊਡ ਇਹ ਹੈ ਜੀ, ਕਮਿਊਨਿਟੀ ਸਾਰੀ ਅਕਿਊਜ਼ ਨਹੀਂ ਕਰਦੀ ਜੀ, ਕਮਿਊਨਿਟੀ ਸਾਰੀ ਹੈ ਜਿਹੜੀ ਉਹ ਇਸ ਗੱਲ ਤੇ ਨਹੀਂ ਆਉਂਦੀ ਕਿ ਸਿਸਟਮ ਸਾਡੇ ਨਾਲ ਡਿਸਕ੍ਰਿਮੀਨੇਟ ਕਰਦਾ ਜੀ, ਇਸ ਗੱਲ ਤੇ ਆਊਟਰੇਜ ਨਹੀਂ ਹੁੰਦੀ। ਉਹਦਾ ਕਾਰਨ ਕੀ ਹੈ? ਜੀ, ਉਹਦਾ ਕਾਰਨ ਇੱਕ ਤਾਂ ਇਹ ਹੈ ਕਿ 1984 ਦੇ ਵਿੱਚ ਲੈਫਟ ਨੇ, ਪੰਜਾਬ ਦੇ ਲੈਫਟ ਨੇ ਇੱਕ ਬੜਾ ਵੱਡਾ ਡਿਸਕੋਰਸ ਚਲਾਇਆ ਸੀ ਜੀ, ਕਿ ਜਿਹੜਾ 1984 ਦੇ ਵਿੱਚ ਹਮਲਾ ਹੋਇਆ ਉਹਦੇ 'ਚ ਸਿੱਖ ਧਿਰ ਸੀ ਜਿਹੜੀ ਉਹਦੀ ਅਮਰੀਕਾ ਸਪੋਰਟ ਕਰ ਰਿਹਾ ਸੀ, ਜੀ, ਕਰ ਨਹੀਂ ਸੀ ਰਿਹਾ ਜੀ, ਬਿਲਕੁਲ ਵੀ ਝੂਠ ਸੀਗਾ ਇਹ। ਜੀ, ਹੁਣ ਤਾਂ ਉਹ ਸਪਸ਼ਟ ਹੀ ਹੋ ਗਿਆ ਇੰਗਲੈਂਡ ਦਾ ਤਾਂ ਕਿ ਇੰਗਲੈਂਡ ਨੇ ਜੀ, ਬਿਲਕੁਲ ਮਦਦ ਕੀਤੀ, ਇੰਗਲੈਂਡ ਔਰ ਰਸ਼ੀਆ ਪਰ ਅਮਰੀਕਾ ਕੋਈ ਸਪੋਰਟ ਨਹੀਂ ਸੀ ਕਰ ਰਿਹਾ ਸਿੱਖਾਂ ਦੀ। ਜੇ ਅਮਰੀਕਨ ਸਪੋਰਟ ਹੁੰਦੀ ਤੇ ਫਿਰ ਉੱਥੇ ਹੋਰ ਤਰ੍ਹਾਂ ਦੇ ਹਥਿਆਰ ਹੋਣੇ ਸੀ, ਫਿਰ ਉੱਥੇ ਬਿਲਕੁਲ ਕਹਾਣੀ ਹੋਰ ਹੋਣੀ ਸੀ। ਜੀ, ਉਸ ਝੂਠ ਨੂੰ ਬਹੁਤ ਸਾਰੇ ਲੋਕਾਂ ਨੇ ਮੰਨ ਲਿਆ ਕਿ ਦੇਖੋ ਜੀ ਵੈਸਟ ਤਾਂ ਸਿੱਖਾਂ ਨਾਲ ਫਰੈਂਡਲੀ ਹੈ, ਜੀ, ਪਰ ਅਸਲ ਦੇ ਵਿੱਚ ਹੈ ਨਹੀਂ ਸੀਗਾ। ਇਹਦੇ ਤੋਂ ਸਿੱਖਾਂ ਦੇ ਮਨਾਂ ਦੇ ਵਿੱਚ ਵੀ ਇੱਕ ਪ੍ਰਭਾਵ ਪੈ ਗਿਆ ਕਿ ਵੈਸਟ ਸ਼ਾਇਦ ਸਾਡੇ ਨਾਲ ਫਰੈਂਡਲੀ ਹੈ ਪਰ ਹੈ ਨਹੀਂਗਾ। ਜੀ, ਸੋ ਇਹ ਜਿਹੜੀ ਸਿੱਖਾਂ ਨੂੰ ਵੈਸਟ ਦੇ ਵਿੱਚ ਸਰਕਾਰਾਂ ਵੱਲੋਂ ਕੋਈ ਸਪੋਰਟ ਕਿਉਂ ਨਹੀਂ ਮਿਲਦੀ, ਸਗੋਂ ਉਲਟਾ ਸਿੱਖਾਂ ਦਾ ਨੁਕਸਾਨ ਕੀਤਾ ਜਾਂਦਾ, ਜੀ, ਉਹਦਾ ਕਾਰਨ ਵੀ ਇਹ ਹੈ ਕਿ ਸਿੱਖਾਂ ਦੀ ਗੱਲ ਆ ਜਿਹੜੀ ਉਹ ਇੰਟਰਨੈਸ਼ਨਲ ਸਿਵਲ ਸੁਸਾਇਟੀ ਤੱਕ ਨਹੀਂ ਪਹੁੰਚੀ। ਉਹਨਾਂ ਸਰਕਾਰਾਂ ਦੇ ਉੱਤੇ ਉਹਨਾਂ ਪ੍ਰੈਸ਼ਰ ਹੀ ਨਹੀਂ ਹੁੰਦਾ, ਕਿਉਂਕਿ ਜੇ ਤੁਹਾਡੇ ਮੁਲਕ ਦੀ ਪਾਪੂਲੇਸ਼ਨ ਤੁਹਾਨੂੰ ਐਜ਼ ਅ ਓਪਰੈਸਡ ਕਮਿਊਨਿਟੀ ਨਹੀਂ ਦੇਖਦੀ, ਜੀ, ਤਾਂ ਫਿਰ ਤਾਂ ਉੱਥੋਂ ਦੀ ਸਰਕਾਰ ਨੂੰ ਵੀ ਕੀ ਲੋੜ ਆ ਕਿ ਉਹ ਤੁਹਾਡੇ ਲਈ ਕੁਝ ਕਰੇ। ਜੀ, ਬਾਕੀ ਕਮਿਊਨਿਟੀਜ਼ ਆ ਜਿਹੜੀਆਂ ਕਿ ਸਿੱਖਾਂ ਨਾਲੋਂ ਮੱਚ ਬੈਟਰ ਪੋਜੀਸ਼ਨ ਦੇ ਵਿੱਚ ਆ ਇੰਟਰਨੈਸ਼ਨਲੀ, ਉਹਨਾਂ ਨੂੰ ਐਜ਼ ਓਪਰੈਸਡ ਕਮਿਊਨਿਟੀਜ਼ ਦੇਖਿਆ ਜਾਂਦਾ। ਜੀ, ਕਿਉਂਕਿ ਉਹਨਾਂ ਦੇ ਜਿਹੜੀ ਇਲੀਟ ਜਿਹੜੀ ਇੰਟੈਲੈਕਚੁਅਲ ਕਲਾਸ ਹੈ ਉਹਨਾਂ ਨੇ ਉਸ ਕਮਿਊਨਿਟੀ ਲਈ ਕੰਮ ਕੀਤਾ, ਜੀ, ਉਸ ਕਮਿਊਨਿਟੀ ਦੀ ਪੇਨ ਹੈ ਜਿਹੜੀ, ਉਹਦੀ ਸਫਰਿੰਗ ਹੈ ਜਿਹੜੀ, ਉਹਨੂੰ ਇੰਟਰਨੈਸ਼ਨਲ ਸਿਵਲ ਸੁਸਾਇਟੀ ਸਾਹਮਣੇ ਰੱਖਿਆ। ਜੀ, ਸਿੱਖਾਂ ਦੀ ਇੰਟੈਲੈਕਚੁਅਲੀ ਇਲੀਟ ਕਲਾਸ ਨੇ, ਇਲੀਟ ਤੋਂ ਭਾਵ ਇੱਥੇ ਅਮੀਰ ਤੋਂ ਨਹੀਂ, ਇਲੀਟ ਤੋਂ ਭਾਵ ਹੈ ਵੀ ਜਿਹਦੇ ਕੋਲੇ ਡਿਸਕਰਸਿਵ ਪਾਵਰ ਹੈ, ਭਾਵੇਂ ਉਹ ਐਕਟਿਵਿਸਟ ਹੀ ਹੋਵੇ, ਇੱਕ ਝੋਲਾ ਚੱਕ ਕੇ ਬੱਸਾਂ ਤੇ ਚੜ੍ਹਨ ਵਾਲਾ, ਉਹ ਵੀ ਇਲੀਟ ਹੈ ਕਿਉਂਕਿ ਘੱਟੋ ਘੱਟ ਉਹਦੇ ਕੋਲੇ ਉਹ ਲੈਂਗੁਏਜ ਹੈਗੀ ਆ। ਸੋ ਉਸ ਕਲਾਸ ਨੇ ਸਿੱਖਾਂ ਨੂੰ ਬਿਟਰੇ ਕੀਤਾ, ਬਹੁਤ ਨੰਗੇ ਚਿੱਟੇ ਰੂਪ ਦੇ ਵਿੱਚ ਸਿੱਖਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ। ਜੀ, ਉਹਦਾ ਨਤੀਜਾ ਸਿੱਖ ਭੁਗਤ ਰਹੇ ਆ। ਜੀ, ਔਰ ਤੁਸੀਂ ਸਮਝਦੇ ਹੋ ਕਿ ਜਿਹੜਾ ਪਿਛਲੇ ਦਿਨੀ ਜਿਹੜਾ ਜਿਵੇਂ ਸੇਫਟੀ ਰਿਪੋਰਟ ਦੇ ਵਿੱਚ ਪਹਿਲੀ ਵਾਰੀ ਮੇਰਾ ਖਿਆਲ ਇਹ ਵਰਤਾਰਾ ਵਰਤਿਆ ਕਿ ਇੱਕ ਮਾਈਨੋਰਟੀ ਦਾ ਜਿਹੜਾ ਬਾਈ ਨੇਮ ਜਿਹੜਾ ਸਿੱਖਾਂ ਨੂੰ ਐਕਸਟ੍ਰੀਮਿਜ਼ਮ ਦੇ ਨਾਲ ਜੋੜਿਆ ਗਿਆ, ਉਹ ਵੀ ਉਹਦਾ ਇੱਕ ਹਿੱਸਾ ਸਮਝਿਆ ਜਾ ਸਕਦਾ। ਉਸ ਤੋਂ ਇਲਾਵਾ ਤੁਸੀਂ ਜਿਹੜਾ ਓਵਰਆਲ ਵਰਤਾਰਾ ਨਾ ਇੱਥੇ ਅਸੀਂ ਮੇਰਾ ਖਿਆਲ ਹੈ ਐਜ਼ ਏ ਸਿੱਖ ਜੋ ਮਰਜ਼ੀ ਕਹੀ ਜਾਈਏ ਵੀ ਸਾਡੀ ਇੱਥੇ ਪਾਵਰ ਆ ਜਾਂ ਜੋ ਵੀ ਆ, ਸਮੇਂ ਦਰ ਸਮੇਂ ਸਾਨੂੰ ਇਹ ਜਿਹੜੀਆਂ ਚੀਜ਼ਾਂ ਇਹ ਖੁੱਲ੍ਹੇ ਤੌਰ ਤੇ ਨਜ਼ਰ ਆਉਂਦੀਆਂ। ਜਿਵੇਂ ਜਗਮੀਤ ਸਿੰਘ ਹੁਣਾਂ ਦਾ ਆਭਾਰ ਹੋਇਆ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਇੱਕ ਵੱਡਾ ਚਿਹਰਾ ਬਣ ਕੇ, ਇੱਕ ਤੀਜੀ ਧਿਰ ਦੇ ਵੱਡੇ ਨੇਤਾ ਵਜੋਂ ਜਿਨ੍ਹਾਂ ਦੀ ਪਾਰਟੀ ਦੇ ਪਿੱਲਰ ਦੇ ਉੱਤੇ ਅੱਜ ਜੇ ਅਸੀਂ ਕਹੀਏ ਤਾਂ ਟਰੂਡੋ ਸਰਕਾਰ ਜਿਹੜੀ ਆ ਉਹ ਖੜੀ ਆ। ਜਦੋਂ ਵੀ ਉਹ NDP ਦੇ ਨੈਸ਼ਨਲ ਲੀਡਰ ਵਜੋਂ ਜਿੱਤ ਕੇ ਸਾਹਮਣੇ ਆਉਂਦੇ ਆ ਤੇ ਉਹਨਾਂ ਨੂੰ ਜਿਹੜੇ ਮੀਡੀਆ ਵੱਲੋਂ ਇੱਥੇ ਸਵਾਲ ਕੀਤੇ ਜਾਂਦੇ ਆ, ਉਹ 에ਅਰ ਇੰਡੀਆ ਜਿਹੜਾ ਕਾਂਡ ਇੱਕ ਹਿਊਮਨ ਹਿਸਟਰੀ ਦੇ ਵਿੱਚ ਮੈਂ ਕਹਾਂਗਾ ਬਹੁਤ ਵੱਡਾ ਧੱਬਾ, ਉਹਦੇ ਲਈ ਜਵਾਬਦੇਹ ਬਣਾਇਆ ਗਿਆ, ਜਿਹੜਾ ਕਿ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਸੀ ਉਹਦਾ ਕਲੋਜ਼ਰ ਕਰਨਾ, ਨਹੀਂ ਹੋਇਆ। ਉਹਦਾ ਭੂਤ ਆ ਜਿਹੜਾ ਉਹ ਹਜੇ ਵੀ ਉਹ ਸਿੱਖਾਂ ਦੇ ਜਿਹੜਾ ਉੱਤੇ ਜਵਾਬਦੇਹੀ ਦੇ ਰੂਪ ਦੇ ਵਿੱਚ ਇਹਨਾਂ ਵੱਲੋਂ ਚੜਾਇਆ ਜਾਂਦਾ। ਸੋ ਇਹੋ ਜਿਹੇ ਵਰਤਾਰੇ ਨੂੰ ਤੁਸੀਂ ਕੀ ਸਮਝਦੇ ਹੋ ਕਿ ਇਹੋ ਜਿਹੀ ਗੱਲ ਨੂੰ ਨਜਿੱਠਣ ਦੇ ਲਈ ਸਾਨੂੰ ਦੇਖੋ ਕੀ ਕਰਨਾ ਚਾਹੀਦਾ? 1984 ਤੋਂ ਲੈ ਕੇ ਹੁਣ ਤੱਕ ਜਿਹੜੀ ਡਿਸਕ੍ਰਿਮੀਨੇਸ਼ਨ ਵੈਸਟਰਨ ਕੰਟਰੀਜ਼ ਦੇ ਵਿੱਚ ਹੋਈ ਹੈ, ਜੇ ਉਹਨੂੰ ਡਾਕੂਮੈਂਟ ਕੀਤਾ ਜਾਵੇ ਨਾ, ਇਹੋ ਜਿਹੇ ਸੈਂਕੜੇ ਕੇਸ ਸਾਹਮਣੇ ਆ ਜਾਣਗੇ। ਪਰ ਡਾਕੂਮੈਂਟ ਕਿਸੇ ਨੇ ਕੀਤਾ ਨਹੀਂ। ਡਾਕੂਮੈਂਟ ਕਰਨਾ ਕਿਹਨੇ ਸੀ? ਸਿਸਟਮ ਸਾਰੇ ਦਾ ਸਾਰਾ ਸਿੱਖਾਂ ਦੇ ਅਗੇਂਸਟ ਸਟੈਕਡ ਆ। ਜੇ ਇੱਕ ਕਿਸੇ ਸਿੱਖ ਦਾ ਬੱਚਾ ਜਿਹੜਾ ਉਹ ਯੂਨੀਵਰਸਿਟੀ ਦੇ ਵਿੱਚ ਜਾਂਦਾ, ਉੱਥੇ ਉਹ ਉੱਚ ਵਿਦਿਆ ਦੀ ਪ੍ਰਾਪਤੀ ਕਰਦਾ, ਉੱਥੇ ਜਿਹੜੇ ਉਹਨੂੰ ਸੁਪਰਵਾਈਜ਼ਰ ਮਿਲਦੇ ਆ, ਜਿਹੜੇ ਉਹਨੂੰ ਪ੍ਰੋਫੈਸਰ ਮਿਲਣੇ ਆ, ਉਹਨਾਂ ਦੀ ਆਈਡੀਓਲੋਜੀ ਅੱਗੇ ਫਿਰ ਐਂਟੀ ਸਿੱਖ ਹੋਣੀ ਆ ਆਮ ਕਰਕੇ।
ਸੋ ਉਹਨਾਂ ਨੇ ਉਹ ਰਿਸਰਚ ਕਰਵਾਉਣੀ ਨਹੀਂ, ਉਹਨਾਂ ਨੇ ਉਹ ਰਿਸਰਚ ਕਰਵਾਉਣੀ ਹੈ ਜਿਹਦੇ ਨਾਲ ਇਹ ਸਾਬਤ ਹੁੰਦਾ ਹੋਵੇ ਵੀ ਸਿੱਖ ਇਹੀ ਕੁਝ ਡਿਜ਼ਰਵ ਕਰਦੇ ਸੀ ਜੀ। ਸੋ ਜਿਹੜੀ ਮੋਡਰਨਿਟੀ ਹੈ, ਇਹਦੀ ਸਾਰੀ ਦੀ ਸਾਰੀ ਪਾਵਰ ਆ ਜਿਹੜੀ, ਉਹ ਇਹਦੀ ਇੰਟੈਲੈਕਚੁਅਲ ਕੋਰ ਆ ਜਿਹੜੀ ਜੀ ਆਈਡੀਆਜ਼ ਦੇ ਵਿੱਚ ਪਈ ਆ। ਉਸ ਕੋਰ ਨੂੰ ਜੇ ਤੁਸੀਂ ਪੈਨੀਟ੍ਰੇਟ ਨਹੀਂ ਕਰਦੇ, ਉਹਦੇ ਵਿੱਚ ਨਹੀਂ ਵੜਦੇ ਜੀ, ਤੁਸੀਂ ਕੁਝ ਕਰ ਨਹੀਂ ਸਕਦੇ ਬੇਸਿਕਲੀ। ਦੁਨੀਆ ਦੀਆਂ ਸਾਰੀਆਂ ਕੌਮਾਂ ਜਿਹੜੀਆਂ ਸਾਰੀਆਂ ਰਾਜਨੀਤਿਕ ਧਿਰਾਂ, ਭਾਵੇਂ ਉਹ ਲੈਫਟ ਹੋਵੇ, ਭਾਵੇਂ ਉਹ ਰਾਈਟ ਹੋਵੇ, ਭਾਵੇਂ ਉਹ ਮੁਸਲਿਮ ਹੋਣ, ਭਾਵੇਂ ਉਹ ਬਲੈਕਸ ਹੋਣ, ਭਾਵੇਂ ਉਹ ਇੰਡੀਜਨਸ ਹੋਣ, ਉਹਨਾਂ ਦੀ ਜੇ ਗੱਲ ਕਿਤੇ ਤੁਰੀ ਹੈ ਤਾਂ ਉਸੇ ਕੋਰ ਨੂੰ ਪੈਨੀਟ੍ਰੇਟ ਕਰਕੇ ਤੁਰੀ ਹੈ ਜੀ, ਕਿਉਂਕਿ ਗੱਲ ਉੱਥੋਂ ਤੁਰਦੀ ਹੈ। ਸਿੱਖ ਉਹਦੇ ਵਿੱਚ ਵੜ ਹੀ ਨਹੀਂ ਸਕੇ ਜੀ। ਜੇ ਸਿੱਖ ਵੜਦਾ ਵੀ ਹੈ ਤਾਂ ਉਹ ਲਿਬਰਲਿਜ਼ਮ ਦੇ ਵਿੱਚ ਕਨਵਰਟ ਹੋ ਕੇ ਉਹਨੂੰ ਉੱਥੇ ਸਰਵਾਈਵ ਕਰਨਾ ਪੈਂਦਾ, ਨਹੀਂ ਤਾਂ ਉਹ ਉੱਥੇ ਸਰਵਾਈਵ ਨਹੀਂ ਕਰਦਾ। ਬਿਲਕੁਲ। ਸੋ ਉਹਦੇ ਕਰਕੇ ਜਿਸ ਕਿਸਮ ਦੀ ਰਿਸਰਚ ਦੀ ਲੋੜ ਸੀ ਇਹ ਸਾਬਤ ਕਰਨ ਵਾਸਤੇ ਜੀ ਕਿ ਸਿੱਖਾਂ ਨਾਲ ਵੈਸਟ ਦੇ ਵਿੱਚ ਵੀ ਤੇ ਇੰਡੀਆ ਦੇ ਵਿੱਚ ਵੀ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਤੇ ਬਹੁਤ ਰੀਅਲ ਹੈ ਤੇ ਬਹੁਤ ਵਾਇਲੈਂਟ ਹੈ, ਉਸ ਕਿਸਮ ਦੀ ਰਿਸਰਚ ਹੋਈ ਨਹੀਂ ਵੈਸੇ, ਜਾਂ ਹੁਣ ਦਿੱਤੀ ਨਹੀਂ ਗਈ ਜੀ। ਵੈਸੇ ਆਪਣੇ ਆਪ ਦੇ ਵਿੱਚ ਬੜਾ ਜਿਹੜਾ ਅਨਫੋਰਚੂਨੇਟ ਵਰਤਾਰਾ ਹੈ ਕਿ ਅਸੀਂ ਇੱਕ ਤਰੀਕੇ ਦੇ ਨਾਲ ਆਪਣੇ ਆਪ ਨੂੰ ਇੱਕ ਪ੍ਰਿਵਿਲੇਜਡ ਜਿਹੜਾ ਐਟਮੋਸਫੇਅਰ ਦੇ ਵਿੱਚ ਸਮਝਦੇ ਹਾਂ, ਕਿਉਂਕਿ ਅਸੀਂ ਹਿੰਦੁਸਤਾਨ ਦੀ ਕੈਦ ਚੋਂ ਬਾਹਰ ਆ, ਜਿਹੜਾ ਡਾਇਸਪੋਰਾ ਸਿੱਖ ਆ। ਸੋ ਸਾਨੂੰ ਚਾਹੀਦਾ ਤਾਂ ਇਹ ਸੀ ਵੀ ਅਸੀਂ ਜਿਹੜਾ ਗਿਲਟ ਸਾਡੇ ਉੱਤੇ ਬੈਕ ਹੋਮ ਪਾਇਆ ਜਾਂਦਾ, ਜਾਂ ਜਿਸ ਤਰ੍ਹਾਂ ਦੀ ਜਿਹੜੀ ਉੱਥੇ ਜਿਸ ਤਰ੍ਹਾਂ ਦਾ ਸਾਨੂੰ ਉੱਥੇ ਜਿਹੜਾ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਆ, ਨਸਲਕੁਸ਼ੀ ਤੱਕ ਸਾਡੀ ਹੋ ਗਈ ਆ, ਧਾਰਮਿਕ ਅਦਾਰੇ ਸਾਡੇ ਅਟੈਕ ਹੋ ਰਹੇ ਆ, ਔਰ ਇਹ ਬੰਦ ਨਹੀਂ ਹੋਇਆ। ਲਗਾਤਾਰਤਾ ਉਹਨਾਂ ਦੀ ਜਿਹੜੀ ਆ ਹਜੇ ਤੱਕ ਵੀ ਆ। ਅਸੀਂ ਉਹਨਾਂ ਦੀ ਗੱਲ ਕਰਨੀ ਸੀ, ਪਰ ਇੱਥੇ ਗੱਲ ਇਹ ਬਣੀ ਪਈ ਆ ਵੀ ਵੈਸਟ ਦੇ ਵਿੱਚ ਵੀ ਸਾਨੂੰ ਜਿਹੜਾ ਇਹ ਆਪਣੇ ਜਿਹੜਾ ਹਿਊਮਨ ਰਾਈਟਸ ਦੇ ਉੱਤੇ ਗੱਲ ਕਰਨੀ ਪੈ ਰਹੀ ਆ। ਸੋ ਇਹ ਜਿਹੜਾ ਫੇਲੀਅਰ ਆ, ਮੈਂ ਇਹਨੂੰ ਫੇਲੀਅਰ ਕਹਾਂਗਾ, ਚਾਹੇ ਮੇਰੀ ਗੱਲ ਨੂੰ ਹੀ ਗਲਤ ਲਵੇ, ਪਰ ਇਹ ਫੇਲੀਅਰ ਹੀ ਆ ਕਿ ਇੱਥੇ ਅਸੀਂ ਜਿਹੜੀ ਆਪਣੇ ਪਿੱਛੇ ਰਹਿ ਗਏ ਭੈਣ ਭਰਾਵਾਂ ਦੀ ਆਵਾਜ਼ ਬਣਨੀ ਸੀ, ਸਾਡਾ ਇੱਥੇ ਆਪਣੇ ਮਸਲੇ ਪਏ ਆ। ਸੋ ਉਹ ਕਿਹੜੀ ਗੱਲ ਆ ਜਿਹੜੀ ਸਿੱਖਾਂ ਨੇ ਹਜੇ ਤੱਕ ਨਹੀਂ ਕੀਤੀ ਤੇ ਅੱਗਿਓਂ ਕਰਨੀ ਚਾਹੀਦੀ ਆ? ਕੀ ਸੰਭਾਵਨਾਵਾਂ ਨੇ ਕਿ ਅਸੀਂ ਘੱਟੋ ਘੱਟ ਇਹਨਾਂ ਮੁਲਕਾਂ ਦੇ ਵਿੱਚ ਆਪਣੇ ਆਪ ਨੂੰ ਸਟਰੋਂਗ ਕਰੀਏ, ਤੇ ਤਾਂ ਕਿ ਜਿਹੜੀ ਆ ਗੱਲ, ਸਾਡਾ ਜਿਹੜਾ ਫੋਕਸ ਆ, ਉਹ ਸਾਡੀ ਜਿਹੜੀ ਆਜ਼ਾਦੀ ਦੀ ਲੜਾਈ ਆ ਬੈਕ ਹੋਮ, ਉਹਦੇ ਉੱਤੇ ਆ ਸਕੇ। ਦੇਖੋ, ਸਭ ਤੋਂ ਪਹਿਲੀ ਤਾਂ ਗੱਲ ਹੁੰਦੀ ਹੈ ਕਿਸੇ ਕਮਿਊਨਿਟੀ ਦਾ ਸਟਾਂਸ ਕੀ ਹੈ ਜੀ। ਜੇ ਤੁਹਾਡਾ ਸਟਾਂਸ ਆ ਜਿਹੜਾ ਉਹ ਸਬਸਰਵੀਐਂਟ ਆ, ਕਿ ਤੁਹਾਡਾ ਝੁਕਣ ਵਾਲਾ ਜੀ, ਤਾਂ ਤੁਹਾਨੂੰ ਕਿਸੇ ਨੇ ਕੁਝ ਨਹੀਂ ਸਮਝਣਾ ਜੀ। ਫਿਰ ਤੁਸੀਂ ਡੋਰਮੈਟ ਬਣ ਜਾਣਾ ਜਿਹਨੂੰ ਹਰ ਕਿਸੇ ਨੇ ਲਤਾੜ ਕੇ ਲੰਘਣਾ ਜੀ। ਜੇ ਤੁਹਾਡਾ ਸਟਾਂਸ ਅਨਅਪੋਲੋਜੈਟਿਕ ਹੈ, ਡਿਫਾਇੰਟ ਹੈ ਜੀ, ਫਿਰ ਲੋਕਾਂ ਨੇ ਤੁਹਾਡੀ ਰਿਸਪੈਕਟ ਕਰਨੀ ਹੈ ਜੀ। ਸਿੱਖਾਂ ਨੇ ਇੱਕ ਗੱਲ ਨਹੀਂ ਸਮਝੀ ਕਿ ਵੈਸੇ ਤਾਂ ਨਿਮਰਤਾ ਬਹੁਤ ਚੰਗੀ ਚੀਜ਼ ਹੈ, ਪਰ ਜੇ ਤੁਸੀਂ ਹਰ ਕਿਸੇ ਦੇ ਪੈਰਾਂ 'ਚ ਡਿੱਗਦੇ ਆ ਤਾਂ ਤੁਸੀਂ ਆਪਦੀ ਰਿਸਪੈਕਟ ਗਵਾ ਵੀ ਲੈਂਦੇ ਜੀ। ਨਿਮਰਤਾ ਵੀ ਉੱਥੇ ਹੀ ਚੰਗੀ ਲੱਗਦੀ ਹੈ ਜਿੱਥੇ ਨਿਮਰਤਾ ਦਾ ਅੱਗੋਂ ਰਿਸਪੌਂਸ ਵੀ ਨਿਮਰਤਾ ਵਾਲਾ ਹੋਵੇ ਜੀ। ਸੋ ਦੁਨੀਆ ਦੇ ਵਿੱਚ ਜਦੋਂ ਤੁਸੀਂ ਵਿਚਰਨਾ, ਤੁਹਾਨੂੰ ਆਪਦੀ ਸੈਲਫ ਰਿਸਪੈਕਟ ਆ ਜਿਹੜੀ ਉਹ ਬਣਾ ਕੇ ਰੱਖਣੀ ਪੈਂਦੀ ਹੈ ਜੀ। ਤੁਹਾਨੂੰ ਡਿਫਾਈਨਡ ਹੋ ਕੇ, ਤੁਹਾਨੂੰ ਅਨਅਪੋਲੋਜੈਟਿਕ ਹੋ ਕੇ ਵਿਚਰਨਾ ਪੈਂਦਾ ਜੀ। ਤੇ ਤੁਸੀਂ ਕੌਮ ਦੀ ਗੱਲ ਕਰ ਨਹੀਂ ਸਕਦੇ ਜਿੰਨਾ ਚਿਰ ਤੁਹਾਡਾ ਐਟੀਟਿਊਡ ਆ ਜਿਹੜਾ ਉਹ ਅਨਅਪੋਲੋਜੈਟਿਕ ਨਹੀਂ ਹੈ ਜੀ। ਅਨਫੋਰਚੂਨੇਟਲੀ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦਾ ਐਟੀਟਿਊਡ ਬਹੁਤ ਜ਼ਿਆਦਾ ਅਪੋਲੋਜੈਟਿਕ ਹੈ ਜੀ। ਉਹ ਇੰਡੀਆ ਦੇ ਵਿੱਚ ਵੀ ਆਈ ਹੈ ਕਿ ਹਿੰਦੂ ਮੈਜੋਰਟੀ ਅੱਗੇ ਜਾਂ ਇੰਡੀਅਨ ਸਟੇਟ ਦੇ ਅੱਗੇ ਸਬਸਰਵੀਐਂਟ ਐਟੀਟਿਊਡ ਹੁੰਦਾ, ਤੇ ਜਾਂ ਫਿਰ ਵੈਸਟ ਦੇ ਵਿੱਚ ਉਸ ਕਿਸਮ ਦਾ ਐਟੀਟਿਊਡ ਹੁੰਦਾ ਜੀ। ਸੋ ਇਸ ਕਰਕੇ ਮੈਂ ਇਹ ਸਮਝਦਾ ਅੱਜ ਦੀ ਘੜੀ ਸਿੱਖਾਂ ਵਾਸਤੇ ਸਭ ਤੋਂ ਵੱਧ ਜ਼ਰੂਰੀ ਗੱਲ ਆ ਜਿਹੜੀ ਉਹ ਸਾਈਕੋਲੋਜੀਕਲ ਸ਼ਿਫਟ ਲਿਆਉਣੀ ਆ ਆਪਣੇ ਆਪ ਦੇ ਵਿੱਚ, ਕਲੈਕਟਿਵ ਸਾਈਕੀ ਦੇ ਵਿੱਚ ਸ਼ਿਫਟ ਆਉਣੀ ਚਾਹੀਦੀ ਆ ਜੀ। ਕਿ ਅਸੀਂ ਅਪੋਲੋਜੈਟਿਕ ਬਣ ਕੇ ਨਹੀਂ ਵਿਚਰਨਾ, ਅਸੀਂ ਕਿਸੇ ਨੂੰ ਸਫਾਈ ਨਹੀਂ ਦੇਣੀ ਜੀ। ਹਰ ਕੌਮ ਦਾ ਹੱਕ ਹੈ ਕਿ ਉਹ ਆਜ਼ਾਦੀ ਨਾਲ ਜਿਉ ਸਕੇ, ਉਸੇ ਹੀ ਤਰ੍ਹਾਂ ਸਾਡਾ ਵੀ ਹੱਕ ਹੈ ਜੀ। ਜੇ ਕੋਈ ਸਾਨੂੰ ਕਹਿੰਦਾ ਪਹਿਲਾਂ ਜੀ ਰੋਡ ਮੈਪ ਲਿਆਓ, ਸਾਨੂੰ ਦੱਸੋ ਉੱਥੇ ਕੀ ਹੋਊਗਾ, ਫਲਾਣੇ ਵਰਗ ਨਾਲ ਉੱਥੇ ਕੀ ਹੋਊਗਾ, ਨੋ, ਕੋਈ ਫਲਸਤੀਨੀਆਂ ਨੂੰ ਨਹੀਂ ਪੁੱਛਦਾ ਕਿ ਜਦੋਂ ਤੁਹਾਨੂੰ ਮੁਲਕ ਮਿਲ ਗਿਆ ਉੱਥੇ ਕੀ ਸਿਸਟਮ ਹੋਊਗਾ, ਕੋਈ ਨਹੀਂ ਪੁੱਛਦਾ। ਕੋਈ ਕਸ਼ਮੀਰੀਆਂ ਨੂੰ ਨਹੀਂ ਪੁੱਛਦਾ। ਉਹੀ ਪੰਜਾਬੀ ਖੱਬੇ ਪੱਖੀ ਜਿਹੜੇ ਸਾਨੂੰ ਪੁੱਛਦੇ ਆ ਵੀ ਖਾਲਿਸਤਾਨ ਦੇ ਵਿੱਚ ਕੀ ਵਿਧਾਨ ਹੋਊਗਾ, ਉਹ ਕਸ਼ਮੀਰੀਆਂ ਨੂੰ ਨਹੀਂ ਪੁੱਛਦੇ ਵੀ ਜਦੋਂ ਕਸ਼ਮੀਰ ਅੱਡ ਹੋ ਗਿਆ ਉਦੋਂ ਉੱਥੇ ਕਸ਼ਮੀਰ ਦੇ ਵਿੱਚ ਕੀ ਸਿਸਟਮ ਹੋਊਗਾ, ਨਹੀਂ ਪੁੱਛਦੇ, ਪੁੱਛ ਸਕਦੇ ਹੀ ਨਹੀਂ, ਜ਼ਰੂਰਤ ਹੀ ਨਹੀਂ ਗੀ। ਕਿਉਂ? ਕਿਉਂਕਿ ਕਸ਼ਮੀਰੀਆਂ ਦਾ ਐਟੀਟਿਊਡ ਆ ਜਿਹੜਾ ਉਹ ਵੱਖਰਾ
ਜੀ। ਇੱਕ ਗੱਲ। ਦੂਜੀ ਗੱਲ ਇਹ ਹੈ ਕਿ ਜਿਹੜੀ ਖੱਬੇ ਪੱਖੀ ਪੋਲੀਟਿਕਸ ਹੈ, ਜਿਹਦਾ ਇਤਿਹਾਸ 100 ਸਾਲ ਪੁਰਾਣਾ ਕਰੀਬ ਪੰਜਾਬ ਦੇ ਵਿੱਚ ਜੀ, ਪੰਜਾਬੀ ਖੱਬਾ ਪੱਖ ਹੈ ਜਿਹੜਾ, ਉਹਦੇ ਵਿੱਚ 99% ਪਾਰਟਿਸਪੇਸ਼ਨ ਸਿੱਖਾਂ ਦੀ ਹੈ ਜੀ। ਠੀਕ ਹੈ। ਕਿਉਂ? ਪੰਜਾਬ ਦੇ ਵਿੱਚ ਸਿੱਖ 99% ਥੋੜੀ ਆ ਜੀ। ਜਿਹੜਾ ਸਾਂਝਾ ਪੰਜਾਬ ਸੀ ਉਹਦੇ ਤਾਂ ਬਿਲਕੁਲ ਹੀ 10-15% ਸੀਗੇ ਜੀ। ਜਿਹੜਾ ਹੁਣ ਵਾਲਾ ਪੰਜਾਬ ਇਹਦੇ ਚ ਵੀ 50-55 ਦੇ ਨੇੜੇ ਤੇੜੇ ਜੀ, ਇੰਨੀ ਕੀ ਪਰਸੈਂਟੇਜ ਹੈਗੀ ਹੈ ਜੀ। ਸੋ ਬਾਕੀ ਵਰਗ ਕਿਉਂ ਨਹੀਂ ਖੱਬੇ ਪੱਖ ਨੂੰ ਤੁਰਦਾ? ਜੀ। ਸਿੱਖ ਹੀ ਕਿਉਂ ਤੁਰਦੇ ਆ? ਕਿਉਂਕਿ ਸਿੱਖ ਆ ਜਿਹੜੇ ਉਹ ਵਰਤੇ ਜਾਂਦੇ ਆ। ਜੀ। ਮੈਨੂੰ ਇਹ ਗੱਲ ਮੰਨਣ ਦੇ ਵਿੱਚ ਕੋਈ ਝਿਜਕ ਨਹੀਂ ਕਿ ਪੋਲੀਟੀਕਲ ਮੈਚਿਓਰਿਟੀ ਹੈ ਜਿਹੜੀ ਉਹਦੀ ਘਾਟ ਹੈ। ਉਹ ਇੱਕ ਇਨੋਸੈਂਟ ਗੁਲੀਬਲ ਜੀ ਕੌਮ ਹੈ ਜੀ, ਜਿਹਨੂੰ ਕੋਈ ਵੀ ਜੋਸ਼ ਦੇ ਵਿੱਚ ਲਿਆ ਕੇ ਆਪਦੇ ਨਾਲ ਤੋਰ ਸਕਦਾ। ਸੋ ਖੱਬੇ ਪੱਖ ਨੇ ਤੋਰ ਲਿਆ ਤੇ ਸਿੱਖਾਂ ਨੂੰ ਸਿੱਖਾਂ ਦੇ ਵਿਰੁੱਧ ਭਗਤਾਤਾ। ਇਹ ਉਹਨਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ। ਜੀ। ਸੋ ਪੰਜਾਬੀ ਖੱਬੇ ਪੱਖ ਦਾ ਮਾਰਕਸਿਸਟ ਰੈਵੋਲੂਸ਼ਨ ਲਿਆਉਣਾ ਕਦੇ ਨਿਸ਼ਾਨਾ ਨਹੀਂ ਸੀ। ਜੀ। ਪੰਜਾਬੀ ਖੱਬੇ ਪੱਖ ਦਾ ਨਿਸ਼ਾਨਾ ਸਿਰਫ ਇੱਕ ਸੀ ਕਿ ਸਿੱਖਾਂ ਨੂੰ ਤਬਾਹ ਕਰਨਾ। ਜੀ। ਤੇ ਉਹਦੇ ਚੋਂ ਕੁਛ ਹੱਦ ਤੱਕ ਕਾਫੀ ਕਾਮਯਾਬੀ ਹੋਈ। ਸੋ ਪਰ ਜਿਹੜੀਆਂ ਇਤਿਹਾਸਕ ਗਲਤੀਆਂ ਹੁੰਦੀਆਂ ਉਹਨਾਂ ਦੀ ਗੱਲ ਕਰਨ ਦਾ ਭਾਵ ਇਹ ਨਹੀਂ ਹੁੰਦਾ ਵੀ ਉਹਨਾਂ ਦੀ ਗੱਲ ਕਰਕੇ ਅਸੀਂ ਝੁਰ ਗਏ। ਜੀ। ਉਹਨਾਂ ਦੀ ਗੱਲ ਕਰਨ ਦਾ ਭਾਵ ਹੁੰਦਾ ਕਿ ਉਹਨਾਂ ਤੋਂ ਅੱਗੋਂ ਲੈਸਨ ਲਈਏ। ਸੋ ਅੱਜ ਜਿਹੜਾ ਕਿਸਾਨ ਮੋਰਚੇ ਤੋਂ ਬਾਅਦ ਇੱਕ ਕਰਾਮਾਤੀ ਗੱਲ ਵਾਪਰੀ ਪੰਜਾਬ ਦੇ ਵਿੱਚ ਕਿ ਜਿਹੜੇ ਖੱਬੇ ਪੱਖੀ ਧਿਰ ਕੋਲੇ ਕਿਸਾਨ ਮੋਰਚੇ ਦੀ ਕਮਾਨ ਸੀ, ਉਸੇ ਦੇ ਪੈਰ ਪੱਟੇ ਗਏ, ਉਸੇ ਦਾ ਆਧਾਰ ਜਨਤਾ ਦੇ ਵਿੱਚੋਂ ਘਟ ਗਿਆ। ਜੀ। ਕਿਉਂ? ਕਿਉਂਕਿ ਉਹ ਐਕਸਪੋਜ਼ ਹੋ ਗਏ। ਕਿਉਂਕਿ ਉਹ ਜਿਹੜੀ ਡਾਕੂਮੈਂਟਰੀ ਐਵੀਡੈਂਸ ਆ ਗਿਆ ਕਿ ਉਹਨਾਂ ਨੇ ਸਰਕਾਰ ਨਾਲ ਵੀ ਮੀਟਿੰਗਾਂ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਇੱਕ ਕਾਨੂੰਨ ਆ ਜਿਹੜਾ ਉਹਨੂੰ ਮੰਨਣ ਤੇ ਵੀ ਸਹਿਮਤੀ ਜਤਾਈ, ਤੇ ਹੋਰ ਉਹਨਾਂ ਨੇ ਸਿੱਖਾਂ ਦੇ ਖਿਲਾਫ ਤਾਂ ਬਹੁਤ ਨੀਵੇਂ ਦਰਜੇ ਤੱਕ ਦੀਆਂ ਟਿੱਪਣੀਆਂ ਜਿਹੜੀਆਂ ਉਹ ਕਰਦੇ ਰਹੇ। ਜੀ। ਸੋ ਇਸ ਕਰਕੇ ਜਿਹੜੀ ਇਹ ਸਾਰੇ ਦਾ ਸਾਰਾ ਜਿਹੜੀ ਡਿਸਕਰਸਿਵ ਹੈਜਮਨੀ ਲੈਫਟ ਦੀ ਬਣੀ ਹੋਈ ਸੀ ਪੰਜਾਬ ਦੇ ਵਿੱਚ, ਉਹ ਟੁੱਟ ਰਹੀ ਹੈ ਹੁਣ, ਤੇ ਉਹਦੇ ਚੋਂ ਹੀ ਸਿੱਖ ਜਾਗ ਰਹੇ ਆ। ਜੀ। ਉਹਨੇ ਹਿੰਦੂ ਹੈਜਮਨੀ ਤੇ ਲੈਫਟ ਹੈਜਮਨੀ ਆ ਜਿਹੜੀ, ਇਹਦਾ ਅਲਾਈਅੰਸ ਹੈ ਪੰਜਾਬ ਦੇ ਵਿੱਚ ਬਹੁਤ ਤਕੜਾ, ਜ਼ਬਰਦਸਤ। ਜੀ। ਤੇ ਉਹ ਹਿੱਲਣ ਨਹੀਂ ਦਿੰਦੇ ਕਿਸੇ ਵੀ ਹਾਲਤ 'ਚ। ਹੁਣ ਉਹ ਟੁੱਟ ਰਿਹਾ ਤੇ ਹੁਣ ਸਿੱਖਾਂ ਵਾਸਤੇ ਮੌਕਾ ਆਉਣ ਵਾਲਾ ਜਿਹੜਾ ਸਮਾਂ 10-20 ਸਾਲ ਜੀ, ਉਹ ਸਿੱਖਾਂ ਵਾਸਤੇ ਬਹੁਤ ਜ਼ਿਆਦਾ ਕਰੂਸ਼ੀਅਲ ਹੈ। ਉਹਦੇ ਵਿੱਚ ਮੈਂ ਇਹ ਸਮਝਦਾ ਕਿ ਪੰਜਾਬ ਦੇ ਵਿੱਚ ਇੱਕ ਵੱਡਾ ਉਭਾਰ ਆਉਣਾ ਹਜੇ ਬਾਕੀ ਹੈ। ਜੀ। ਪੰਜਾਬ ਦੇ ਵਿੱਚ ਜਿਹੜਾ ਕੁਝ ਸਾਨੂੰ ਪਿਛਲੇ 10-15 ਸਾਲਾਂ ਤੱਕ ਦੇ ਵਿੱਚ ਵੇਖਣ ਨੂੰ ਮਿਲਿਆ ਜੀ, ਉਹ ਤਾਂ ਸਿਰਫ ਉਹਦਾ ਝਲਕਾਰਾ ਮਾਤਰ ਸੀ। ਜੋ ਕੁਝ ਭਵਿੱਖ ਦੇ ਵਿੱਚ ਜਿੱਡੀ ਵੱਡੀ ਮਾਸ ਮੂਵਮੈਂਟ ਸਿੱਖਾਂ ਦੀ ਬਣੂਗੀ। ਜੀ। ਇੱਕ ਗੱਲ। ਦੂਜੀ ਗੱਲ ਵੀ ਜਿਹੜੇ ਵਿਦੇਸ਼ਾਂ ਦੇ ਵਿੱਚ ਵਸਦੇ ਸਿੱਖ ਹੈ, ਉਹਨਾਂ ਵਾਸਤੇ ਫੌਰੀ ਤੌਰ ਤੇ ਜਿਹੜਾ ਕਰਨ ਵਾਲਾ ਕੰਮ ਹੈ ਉਹ ਇਹ ਹੈ ਕਿ ਉਹ ਹਰ ਮੁਲਕ ਦੇ ਵਿੱਚ ਤੇ ਹਰ ਕੰਟੀਨੈਂਟ ਦੇ ਵਿੱਚ ਇੱਕ ਆਪਦੀ ਰੈਪਰੈਜ਼ੈਂਟੇਟਿਵ ਬੋਡੀ ਬਣਾਉਣ, ਜੀ, ਜਿਹਦਾ ਇੰਟਰਨਲ ਸਟਰਕਚਰ ਹੈ ਜਿਹੜਾ ਉਹ ਕੰਸੈਂਸਸ ਬੇਸਡ ਹੋਵੇ। ਜੀ। ਉਹਦੀ ਇੰਸਪੀਰੇਸ਼ਨ ਹੈ ਜਿਹੜੀ ਉਹ ਸਾਡੀ ਆਪਦੀ ਟ੍ਰੈਡੀਸ਼ਨ ਚੋਂ, ਗੁਰਮਤਿ ਦੀ ਚੋਂ ਆ ਸਕਦੀ ਹੈ। ਜੀ। ਜਿੰਨਾ ਚਿਰ ਸਿੱਖ ਉਹ ਬੋਡੀਜ਼ ਨਹੀਂ ਬਣਾਉਂਦੇ ਜਿਹਦੇ ਤੇ ਆਮ ਸਹਿਮਤੀ ਬਣ ਕੇ ਇੱਕ ਸਿੱਖਾਂ ਦੇ ਲਈ ਐਡਵੋਕੇਸੀ ਕਰਨ ਦੇ ਸਾਧਨ ਜੁਟਾਏ ਜਾਣ, ਜੀ, ਪਰਮਾਨੈਂਟ ਆਫਿਸ ਬਣਾਏ ਜਾਣ, ਉੱਥੇ ਜਿਹੜੇ ਰਿਸਰਚ ਕਰਨ ਵਾਲੇ, ਰਿਪੋਰਟਾਂ ਬਣਾਉਣ ਵਾਲੇ ਬੰਦੇ ਆ ਜਿਹੜੇ ਉਹ ਰੱਖੇ ਜਾਣ, ਜੀ, ਤੇ ਮੀਡੀਆ ਨਾਲ ਹੈਂਡਲ ਕਰਨ ਦਾ ਕੋਈ ਸਿਸਟਮ ਬਣਾਇਆ ਜਾਵੇ, ਜੀ, ਉਹਨਾਂ ਚਿਰ ਫਿਰ ਬਾਹਰਲੇ ਸਿੱਖ ਆ ਜਿਹੜੇ ਉਹ ਸਿਰਫ ਇੱਕ ਰੌਲੇ ਗੋਲੇ ਦੇ ਰਾਹੀਂ ਨਿਊਜ਼ ਜਨਰੇਟ ਤਾਂ ਕਰ ਸਕਦੇ ਆ, ਪਰ ਕੋਈ ਹੋਰ ਉਦੋਂ ਵੱਧ ਇਫੈਕਟਿਵ ਕੰਮ ਨਹੀਂ ਕਰ ਸਕਦੇ। ਬਿਲਕੁਲ। ਸੋ ਬਿਲਕੁਲ ਜਿਹੜਾ ਡਾਕਟਰ ਸਾਹਿਬ ਤੁਸੀਂ ਇਹ ਗੱਲ ਕੀਤੀ ਹੈ ਕਿ ਸਾਨੂੰ ਇੱਕ ਨਵੀਂ, ਕਿਉਂਕਿ ਇਹਦੀ ਬਹੁਤ ਜਿਹੜੀ ਆ ਉਹ ਇਮੀਡੀਏਟ ਲੋੜ ਆ। ਜੇ ਅਸੀਂ ਆ ਪਿਛਲੇ ਵਰਤਾਰੇ ਦੇਖਦੇ ਨਾ, ਜਿਹੜੀ ਮੈਂ ਸੇਫਟੀ ਰਿਪੋਰਟ ਦੀ ਪਹਿਲਾਂ ਗੱਲ ਕੀਤੀ ਆ, ਅਸੀਂ ਉਹਦੀ ਵਰਡਿੰਗ ਦਾ ਕਿਸੇ ਹੱਦ ਤੱਕ ਲੌਬਿੰਗ ਕਰਕੇ ਜਾਂ ਆਪਣਾ ਪ੍ਰੈਸ਼ਰ ਬਣਾ ਕੇ ਜਾਂ ਜੋ ਵੀ ਜਿਹੜੇ ਟੂਲਸ ਅਸੀਂ ਵਰਤੇ ਆ ਉਹਨੂੰ ਚੇਂਜ ਤਾਂ ਕਰਾਈ ਆ, ਪਰ ਉਹਦਾ ਫੇਰ ਵੀ ਉਹਦੀ ਸਪਿਰਿਟ ਹੈ ਉਹਨੂੰ ਅਸੀਂ ਚੇਂਜ ਨਹੀਂ ਕਰਾ ਸਕੇ। ਉਹ ਹਜੇ ਵੀ ਉਵੇਂ ਹੀ ਆ, ਤੇ ਅਸੀਂ ਅਨਫੋਰਚੂਨੇਟ ਆ ਵੀ ਉਹਨੇ ਨੂੰ ਆਪਣੀ ਜਿੱਤ ਸਮਝ ਕੇ ਤੇ ਆਪਾਂ ਉਹ ਮੁੱਦਾ ਛੱਡਤਾ। ਉਸ ਤੋਂ ਬਾਅਦ ਹੁਣ ਦਾ ਜਿਹੜਾ ਰੀਸੈਂਟ ਇਨਸੀਡੈਂਸ ਹੈਗਾ ਆ, ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਨੂੰ ਸ਼ਰੇਆਮ ਭਾਰਤ ਦੀ ਗੌਰਮੈਂਟ ਨੇ, ਉਹਨਾਂ ਦੇ ਅਦਾਰਿਆਂ ਨੇ, ਮੀਡੀਆ ਨੇ ਪਹਿਲਾਂ ਧਮਕੀਆਂ ਦਿੱਤੀਆਂ,
ਕਿ ਅਸੀਂ ਕੈਨੇਡਾ ਦੇ ਵਿੱਚ ਇਹਨਾਂ ਦਾ ਕੋਈ ਵੱਡਾ ਲੀਡਰ ਮਾਰਾਂਗੇ ਤੇ ਫਿਰ ਭਾਈ ਸਾਹਿਬ ਦੀ ਆ ਜਿਹੜੀ ਸ਼ਹਾਦਤ ਹੁੰਦੀ ਆ, ਉਹਨਾਂ ਨੂੰ ਗੋਲੀਆਂ ਮਰਵਾਈਆਂ ਜਾਂਦੀਆਂ ਗੁਰੂ ਘਰ ਦੀ ਹਦੂਦ ਦੇ ਵਿੱਚ। ਬਿਲਕੁਲ। ਦੇਖੋ, ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਜੀ ਇੱਕ ਸਾਡੀ ਮੀਟਿੰਗ ਹੋਈ ਕੈਨੇਡਾ ਦੇ ਪਬਲਿਕ ਸੇਫਟੀ ਮਿਨਿਸਟਰ ਮਾਰਕੋ ਮੈਂਡੋਚੀਨੋ ਨਾਲ ਜੀ। ਉਸ ਮੀਟਿੰਗ ਦੇ ਵਿੱਚ ਜ਼ੂਮ ਦੇ ਉੱਤੇ ਮੈਂ ਵੀ ਸ਼ਾਮਲ ਸੀ ਜੀ। ਅਸੀਂ ਉਹਨਾਂ ਦੇ ਸਾਹਮਣੇ 4 ਮਸਲੇ ਰੱਖੇ ਜੀ ਕਿ ਇਹਦੀ ਇੱਕ ਉੱਚ ਪੱਧਰੀ ਜਾਂਚ ਫੈਡਰਲ ਲੈਵਲ ਦੀ ਇਹਦੀ ਇਨਵੈਸਟੀਗੇਸ਼ਨ ਕਰਵਾਈ ਜਾਵੇ ਜੀ, ਜਿਹੜਾ ਕਿ ਨਾਰਮਲ ਗੱਲ ਆ ਕਿ ਜੇ ਐਡੀ ਵੱਡੀ ਇਨਸੀਡੈਂਟ ਹੁੰਦੀ ਆ, ਕੋਈ ਕਮਿਊਨਿਟੀ ਲੀਡਰ ਦਾ ਕਤਲ ਹੁੰਦਾ, ਫੈਡਰਲ ਇਨਵੈਸਟੀਗੇਸ਼ਨ ਜਿਹੜੀ ਉਹ ਚਾਹੀਦੀ ਆ ਜੀ। ਉਹ ਕਹਿੰਦੇ ਨੋ। ਅਸੀਂ ਕਿਹਾ ਜਿਹੜੇ ਬਾਕੀ ਸਿੱਖ ਲੀਡਰਸ ਨੂੰ ਥ੍ਰੈਟ ਆ ਉਹਨਾਂ ਦੀ ਸੇਫਟੀ ਦਾ ਇੰਤਜ਼ਾਮ ਕਰੋ, ਨੋ ਜੀ। ਉਹਨਾਂ ਨੂੰ ਘੱਟੋ ਘੱਟ ਬੁਲਟ ਪ੍ਰੂਫ ਵੈਸਟ ਆ ਜਿਹੜੀ ਉਹ ਬਾਏ ਕਰਨ ਦੀ ਆਗਿਆ ਦੇ ਦਿਓ, ਨੋ। ਤੁਸੀਂ ਘੱਟੋ ਘੱਟ ਇਹ ਕਹਿ ਦਿਓ, ਕੈਨੇਡੀਅਨ ਸਰਕਾਰ ਬਿਆਨ ਦੇ ਦੇਵੇ ਵੀ ਅਸੀਂ ਇਸ ਘਟਨਾ ਦੀ ਜਾਂਚ ਸਾਰੇ ਐਂਗਲਸ ਤੋਂ ਕਰਾਂਗੇ, ਵੀ ਜੇ ਕਿਸੇ ਫੋਰਨ, ਵੀ ਭਾਵੇਂ ਇੰਡੀਆ ਦਾ ਨਾਂ ਨਾ ਲਓ ਜੀ, ਪਰ ਜੇ ਕਿਸੇ ਫੋਰਨ ਗਵਰਨਮੈਂਟ ਦੀ ਇਨਵੋਲਵਮੈਂਟ ਹੋਈ ਅਸੀਂ ਉਸ ਐਂਗਲ ਤੋਂ ਵੀ ਜਾਂਚ ਕਰਾਂਗੇ। ਉਹ ਕਹਿੰਦੇ ਨੋ ਜੀ। ਹਾਲਾਂਕਿ 4 ਗੱਲਾਂ ਕੀਤੀਆਂ, 4 ਤੇ ਨੋ। ਹਾਲਾਂਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਜਿਹੜੀ ਉਹਨਾਂ ਦੀ, ਉਹ ਇੰਡੀਆ ਦਾ ਨਾਂ ਲੈ ਚੁੱਕੀ ਆ। ਪਤਾ ਇਹਨਾਂ ਨੂੰ ਕਿ ਸਿੱਖਾਂ ਨੂੰ ਥ੍ਰੈਟ ਹੈ ਤਾਂ ਕਿਹਦੇ ਕੋਲ ਆ, ਸਾਨੂੰ ਹੁਣ ਚਾਈਨਾ ਵਾਲਿਆਂ ਨੇ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਕੈਨੇਡਾ ਦੀ ਇੱਕ ਹੋਰ ਮਿਨਿਸਟਰ ਮੈਲਨੀ ਜੋਲੀ ਤੇ ਅਨੀਤਾ ਆਨੰਦ ਨੇ 6 ਫॉर ਜਸਟਿਸ ਦੇ ਪੋਸਟਰ ਤੇ ਇਤਰਾਜ਼ ਜਤਾਤਾ ਜੀ, ਪਰ ਭਾਈ ਨਿੱਜਰ ਦੇ ਕਤਲ ਬਾਰੇ ਉਹਨਾਂ ਨੇ ਕੋਈ ਟਵੀਟ ਨਹੀਂ ਦਿੱਤਾ ਜੀ। ਅਨੀਤਾ ਆਨੰਦ ਤੇ ਮੈਲਨੀ ਜੋਲੀ 2 ਲਿਬਰਲ ਮਿਨਿਸਟਰਸ ਜਿਨ੍ਹਾਂ ਨੇ ਟਵੀਟ ਪਾ ਕੇ ਬਹੁਤ ਸਖਤ ਭਾਸ਼ਾ ਵਰਤ ਕੇ ਕਿਹਾ ਕਿ 6 ਫॉर ਜਸਟਿਸ ਨੇ ਜਿਹੜਾ ਪੋਸਟਰ ਜਾਰੀ ਕੀਤਾ ਜਿਹਦੇ ਤੇ ਭਾਰਤੀ ਅਧਿਕਾਰੀਆਂ ਦੀਆਂ ਫੋਟੋਆਂ ਲਾਈਆਂ ਉਹ ਬਿਲਕੁਲ ਗਲਤ ਹੈ, ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ। ਪਰ ਇੱਕ ਐਕਚੁਅਲ ਮਰਡਰ ਇੱਕ ਸਿੱਖ ਲੀਡਰ ਦਾ, ਉਹਦੇ ਤੇ ਉਹਨਾਂ ਨੇ ਕੋਈ ਟਵੀਟ ਕਰਨਾ ਜ਼ਰੂਰੀ ਨਹੀਂ ਸਮਝਿਆ। ਸੋ ਵੈਸਟ ਦੇ ਵਿੱਚ ਇਹ ਝੂਠ, ਨੰਗਾ ਚਿੱਠਾ ਝੂਠ ਆ ਜਿਹੜਾ, ਉਹ ਜਿਹੜੇ ਪੰਜਾਬੀ, ਮੈਂ ਇਹ ਸ਼ਬਦ ਵਰਤਣਾ ਚਾਹੁੰਦਾ, ਬੇਸ਼ਰਮ ਤੇ ਬੇਅਣਖ ਖੱਬੇ ਪੱਖੀ ਆ, ਉਹਨਾਂ ਨੇ ਇਹ ਪ੍ਰਚਾਰਿਆ ਕਿ ਵੈਸਟਰਨ ਗਵਰਨਮੈਂਟ ਸਿੱਖਾਂ ਦੀ ਸਪੋਰਟ ਕਰਦੀਆਂ। ਬਿਲਕੁਲ ਨਹੀਂ ਕਰਦੀਆਂ, ਸਗੋਂ ਉਲਟ ਚੱਲਦੀਆਂ ਜੀ। ਬਿਲਕੁਲ ਜਿਹੜੇ ਇਹ ਹੁਣ ਹਾਲ ਦੀ ਘੜੀ ਦੇ ਵਿੱਚ ਵਰਤਾਰੇ ਹੋਏ ਆ, ਉਹ ਚਾਹੇ ਮੈਂ ਇਸ ਇੰਟਰਵਿਊ ਦੇ ਰਾਹੀਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਜੀ। ਮੈਂ ਇਸ ਇੰਟਰਵਿਊ ਦੇ ਵਿੱਚ ਪੰਜਾਬੀ ਖੱਬੇ ਪੱਖੀਆਂ ਬਾਰੇ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਜੀ। ਜੇ ਕੋਈ ਪੰਜਾਬੀ ਖੱਬੇ ਪੱਖੀ ਇਹ ਸਮਝਦਾ ਹੋਵੇ ਕਿ ਮੈਂ ਇਹ ਟਿੱਪਣੀਆਂ ਗਲਤ ਕੀਤੀਆਂ ਤਾਂ ਮੈਂ ਉਹਨਾਂ ਨੂੰ ਖੁੱਲਾ ਚੈਲੰਜ ਕਰਦਾ ਕਿ ਮੇਰੇ ਨਾਲ ਜਿੱਥੇ ਮਰਜ਼ੀ ਬਹਿ ਕੇ ਗੱਲ ਕਰ ਲੈਣ, ਬਿਲਕੁਲ ਮੇਰੇ ਨਾਲ ਬਹਿਸ ਕਰ ਲੈਣ, ਪਰ ਉਹਨਾਂ ਨੇ ਕਰਨੀ ਨਹੀਂ। ਮੈਂ ਪਹਿਲੇ ਫਿਊਚਰ ਪ੍ਰੈਡਿਕਟ ਕਰਦਾ ਜੀ, ਉਹਨਾਂ ਨੇ ਕਰਨੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਕਿ ਉਹ ਝੂਠੇ ਆ ਜੀ, ਕਿਉਂਕਿ ਉਹਨਾਂ ਨੂੰ ਪਤਾ ਕਿ ਉਹ ਜਿਹੜਾ ਵੀ ਪ੍ਰਚਾਰ ਕਰ ਰਹੇ ਆ ਉਹ ਇਹ ਜਾਣ-ਬੁੱਝ ਕੇ ਕਰ ਰਹੇ ਆ ਕਿ ਅਸੀਂ ਝੂਠ ਬੋਲ ਰਹੇ ਜੀ। ਬਿਲਕੁਲ ਜੀ। ਔਰ ਜਿਹੜੇ ਖੱਬੇ ਪੱਖੀਆਂ ਦੇ ਮੀਡੀਆ, ਮੇਰਾ ਖਿਆਲ ਆ ਜਿਹੜੀ ਅੱਜ ਦੀ ਰੈਫਰੈਂਡਮ ਦੀ ਬਹੁਤ ਵੱਡੀ ਖਬਰ ਸੀ, ਇਹ ਵੀ ਗਾਇਬ ਵੀ ਰਹੇਗੀ, ਕਿਉਂਕਿ ਬਹੁਤ ਸਾਰਾ ਜਿਹੜਾ ਪੰਜਾਬੀ ਮੀਡੀਆ ਅੱਜ ਇੱਕ ਬੜੀ ਵੱਡੀ ਘਟਨਾ ਵਰਤੀ ਆ ਸਰੀ ਦੀ ਧਰਤੀ ਦੇ ਉੱਤੇ, ਬਹੁਤ ਵੱਡੀ ਪੱਧਰ ਤੇ ਜਿਹੜਾ ਇੱਥੇ ਜਿਹੜਾ ਸਾਊਥ ਏਸ਼ੀਅਨ ਮੀਡੀਆ ਆਪਣੇ ਆਪ ਨੂੰ ਕਹਿੰਦਾ, ਪੰਜਾਬੀ ਕਹਿਣ 'ਚ ਤਾਂ ਚਲੋ ਅੰਗਰੇਜ਼ ਹੀ ਕਰਦੇ ਆ, ਪਰ ਸਾਊਥ ਏਸ਼ੀਅਨ ਮੀਡੀਆ ਆਪਣੇ ਆਪ ਨੂੰ ਕਹਿਣ ਵਾਲਾ ਐਬਸੈਂਟ ਮੀਡੀਆ ਸੀ। ਬਹੁਤ ਕੋਈ ਇੱਕ ਅੱਧਾ ਚੈਨਲ ਹੀ, ਇੱਕਾ ਦੁੱਕਾ ਹੀ ਜਿਹੜਾ ਉਹ ਦੇਖਿਆ ਗਿਆ, ਨਹੀਂ ਤਾਂ ਜਿੰਨੀ ਇੱਥੇ ਮੀਡੀਆ ਦੀ ਪ੍ਰਭਾਵ ਆ ਤਾਂ ਗੱਲਾਂ ਕੁਝ ਹੋਰ ਹੁੰਦੀਆਂ। ਔਰ ਅੱਜ ਇੱਥੇ ਜਦੋਂ ਮੇਰੀ ਉੱਥੇ ਗੱਲਬਾਤ ਵੀ ਲੋਕਲ ਜਿਹੜੇ ਕੁਝ ਸਿੱਖ ਸੀਗੇ ਐਕਟਿਵਿਸਟ, ਉਹਨਾਂ ਨਾਲ ਗੱਲ ਹੋ ਰਹੀ ਸੀ ਤੇ ਉਹਨਾਂ ਨੇ ਵੀ ਦੱਸਿਆ ਕਿ ਇੱਥੇ ਸਾਊਥ ਏਸ਼ੀਅਨ, ਸੋ ਕਾਲਡ ਸਾਊਥ ਏਸ਼ੀਅਨ ਮੀਡੀਆ ਦੇ ਵਿੱਚ ਅੱਜ ਦੇ ਇਸ ਵਰਤਾਰੇ ਦੀ ਕੋਈ ਖਬਰ ਨਹੀਂ ਹਜੇ ਤੱਕ ਨਸ਼ਰ ਹੋ ਰਹੀ। ਸੋ ਇਹ ਜਿਹੜਾ ਪ੍ਰਭਾਵ ਆ। ਸੋ ਆਪਾਂ ਸਮਾਂ ਕਾਫੀ ਹੋ ਗਿਆ, ਗੱਲਾਂ ਬਾਤਾਂ ਹੋਰ ਵੀ ਜਿਹੜੀਆਂ ਆਪਾਂ ਕਰਦੇ ਰਹਾਂਗੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ। ਸੋ ਅੱਜ ਦੀ ਸਾਰੀ ਗੱਲਬਾਤ ਨੂੰ ਕਨਕਲੂਡ ਜੇ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਕਰਨਾ ਹੋਵੇ, ਜਾਂ ਕੋਈ ਐਸੀ ਗੱਲ ਜਿਹੜੀ ਮੇਰੇ ਤੋਂ ਕੋਤਾਹੀ ਹੋ ਗਈ ਹੋਵੇ ਪੁੱਛਣ ਤੋਂ, ਤੁਸੀਂ ਆਪਣੇ ਵੱਲੋਂ ਐਡ ਕਰਨੀ ਚਾਹੋ। ਮੈਂ ਅੰਤ ਦੇ ਉੱਤੇ ਇੱਕ ਸੁਨੇਹਾ ਇਹ ਦੇਣਾ ਚਾਹੁੰਦਾ ਜੀ, ਜਿਹੜੀ ਕੌਮ ਦੀ ਜੜ ਅਕਾਲ ਦੇ ਵਿੱਚ ਲੱਗੀ ਹੈ ਜੀ, ਉਹਨੇ ਕਦੇ ਖਤਮ ਨਹੀਂ ਹੋਣਾ ਜੀ। ਉਹਨੇ ਲੱਖ ਦੁਸ਼ਵਾਰੀਆਂ ਝੱਲ ਕੇ, ਲੱਖ ਜ਼ੁਲਮਾਂ ਦਾ ਸਾਹਮਣਾ ਕਰਕੇ, ਲੱਖ ਤਸ਼ੱਦਦ ਸਹਿ ਕੇ ਵੀ ਸਰਵਾਈਵ ਕਰ ਜਾਣਾ ਜੀ। ਪਰ ਇੱਕ ਇਤਿਹਾਸਕ ਉਲਾਂਭਾ ਉਹਨਾਂ ਲੋਕਾਂ ਦੇ ਸਿਰ ਰਹਿ ਜਾਣਾ ਜਿਨ੍ਹਾਂ ਨੇ ਜ਼ੁਲਮ ਦਾ ਵਿਰੋਧ ਕਰਨ ਦੀ ਥਾਂ ਤੇ ਜ਼ਾਲਮ ਸਰਕਾਰਾਂ ਦਾ ਸਾਥ ਦਿੱਤਾ ਜੀ। ਉਹ ਆਪਣੀਆਂ ਕੁਲਾਂ ਨੂੰ ਦਾਗੀ ਕਰ ਰਹੇ ਆ ਜੀ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਾਗੀ ਕਰ ਰਹੇ ਆ ਜੀ। ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਕਿ ਇਹ ਅਕਾਲੀ ਪੰਥ ਜਿਹੜਾ, ਇਹਦੇ ਝੰਡੇ ਦਾ ਜੁਗੋ ਜੁਗ ਝੂਲਦੇ ਰਹਿਣੇ ਆ ਜੀ। 18ਵੀਂ ਸਦੀ ਦੇ ਵਿੱਚ ਸਿੱਖ 100 ਸਾਲ ਲੜੇ, ਪਰ ਅੰਤ ਨੂੰ ਉਹਨਾਂ ਨੇ ਰਾਜ ਪ੍ਰਾਪਤ ਕੀਤਾ।
ਤੇ 18ਵੀਂ ਸਦੀ ਦੇ ਵਿੱਚ ਜੋ ਸਿੱਖਾਂ ਨਾਲ ਹੋਇਆ ਉਹ ਅੱਜ ਨਾਲੋਂ ਵੀ ਕਿਤੇ ਭਿਅੰਕਰ ਸੀ ਜੀ। ਸੋ ਉਹਨਾਂ ਨੂੰ ਇਹ ਗੱਲ ਭੁੱਲ ਜਾਣੀ ਚਾਹੀਦੀ ਹੈ ਕਿ ਸਿੱਖ ਆ ਜਿਹੜੇ ਉਹ ਆਈ ਇਤਿਹਾਸ ਦੇ ਵਿੱਚ ਰੁਲ ਜਾਣਗੇ ਤੇ ਉਹ ਪੰਜਾਬ ਦਾ ਜਿਹੜਾ ਖਾਸਾ ਬਦਲ ਦੇਣਗੇ। ਇਹ ਬਿਲਕੁਲ ਨਹੀਂ ਹੋਊਗਾ ਜੀ। ਉਹਨਾਂ ਦੀ ਹਾਰ ਤਾਂ ਇਸ ਗੱਲ ਤੋਂ ਹੀ ਸਾਫ਼ ਸਪਸ਼ਟ ਝਲਕਦੀ ਆ ਖੱਬੇ ਪੱਖੀਆਂ ਦੀ ਕਿ ਉਹ ਡਾਇਲੌਗ ਦੇ ਵਿੱਚ ਨਹੀਂ ਆਉਣਾ ਚਾਹੁੰਦੇ ਜੀ। ਕਿਉਂ ਨਹੀਂ ਆਉਣਾ ਚਾਹੁੰਦੇ ਡਾਇਲੌਗ 'ਚ? ਜੇ ਤੁਸੀਂ ਸੱਚੇ ਆ ਤਾਂ ਤੁਸੀਂ ਗੱਲ ਕਿਉਂ ਨਹੀਂ ਕਰਦੇ? ਤੁਸੀਂ ਗੱਲ ਕਰਨ ਦਾ ਜੇਰਾ ਕਿਉਂ ਨਹੀਂ ਕਰਦੇ? ਜੀ। ਸੋ ਮੈਂ ਉਹਨਾਂ ਸਾਰੇ ਜਿਹੜਾ ਪੰਜਾਬ ਨਾਲ ਗਦਾਰੀ ਕਰਨ ਵਾਲੇ ਲੋਕ ਆ ਜਿਹੜੇ ਸਿੱਖਾਂ ਦੇ ਵਿਰੁੱਧ ਖੁਣਸ ਪਾਲਣ ਵਾਲੇ ਲੋਕ ਆ ਜਿਹੜੇ ਜੀ। ਸਿੱਖਾਂ ਦੇ ਵਿਰੁੱਧ ਸਟੇਟ ਦੀ ਹਮਾਇਤ ਕਰਨ ਵਾਲੇ ਲੋਕ ਆ ਜਿਹੜੇ ਸਿੱਧੇ ਤੇ ਅਸਿੱਧੇ ਰੂਪ 'ਚ, ਜੀ। ਤੇ ਮੈਂ ਇਹ ਸਾਰੀ ਸਿੱਖ ਸੰਗਤ ਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਅਸਿੱਧੇ ਰੂਪ 'ਚ ਕਰਦੇ ਉੱਤੋਂ ਸਾਡੇ ਮਿੱਤਰ ਬਣਦੇ ਆ ਪਰ ਅੰਦਰੋਂ ਖੋਟ ਰੱਖਦੇ ਆ, ਉਹ ਜ਼ਿਆਦਾ ਖਤਰਨਾਕ ਨੇ। ਜਿਹੜੇ ਸਿੱਧੇ ਰੂਪ 'ਚ ਕਰਦੇ ਆ ਉਹਨਾਂ ਨੂੰ ਅਸੀਂ ਪਛਾਣ ਜਾਂਦੇ ਆ। ਜੀ। ਸੋ ਅੰਤ ਤੇ ਮੈਂ ਇੱਕ ਵਾਰੀ ਇਹ ਗੱਲਬਾਤ ਫਿਰ ਇਹ ਗੱਲ ਕਹਿ ਕੇ ਮੁਕਾਉਣੀ ਚਾਹੁੰਦਾ ਜੀ ਕਿ ਸਿੱਖਾਂ ਵੱਲੋਂ ਮੈਂ ਖੱਬੇ ਪੱਖੀ ਧਿਰ ਨੂੰ ਸੰਵਾਦ ਦਾ, ਬਹਿਸ ਦਾ ਜੀ ਸੱਦਾ ਦਿੰਦਾ। ਜੇ ਉਹਨਾਂ ਨੂੰ ਮੇਰੀਆਂ ਕਈਆਂ ਗੱਲਾਂ ਤੇ ਕੋਈ ਇਤਰਾਜ਼ ਆ ਜੀ ਤਾਂ ਉਹ ਮੇਰੇ ਨਾਲ ਕਦੇ ਵੀ ਗੱਲ ਕਰ ਸਕਦੇ ਆ ਜੀ। ਪਰ ਉਹ ਇਹ ਰਾਹ ਅਪਣਾਉਣਗੇ ਨਹੀਂ ਕਿਉਂਕਿ ਉਹਨਾਂ ਨੇ ਇਹ ਅਜ਼ਮਾਇਆ ਹੋਇਆ ਤਰੀਕਾ ਉਹਨਾਂ ਦਾ ਕਿ ਤੁਸੀਂ ਬੰਦੇ ਦੀ ਬਦਖੋਈ ਆ ਜਿਹੜੀ ਉਹ ਪਿੱਠ ਪਿੱਛੇ ਕਰੋ ਜੀ, ਉਹਦੇ ਸਾਹਮਣੇ ਆ ਕੇ ਗੱਲ ਨਾ ਕਰੋ ਜੀ। ਸੋ ਇਹ ਝੂਠੇ ਬੰਦੇ ਦੀ ਨਿਸ਼ਾਨੀ ਹੁੰਦੀ ਹੈ ਜੀ। ਪਰ ਮੈਂ ਇਹ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰਨ ਦੀ ਖੁਸ਼ੀ ਲੈ ਰਿਹਾ ਬਈ ਝੂਠ ਆ ਜਿਹੜਾ ਉਹਦੀ ਉਮਰ 4 ਦਿਨ ਹੀ ਹੁੰਦੀ ਆ ਜੀ। ਇਹ ਹੁਣ ਜਿਹੜਾ ਇਹਨਾਂ ਨੇ ਝੂਠ ਦਾ ਇੱਕ ਜਾਲ ਤਣਿਆ ਹੋਇਆ ਸੀਗਾ ਜੀ, ਉਹ ਟੁੱਟ ਰਿਹਾ, ਉਹ ਤਬਾਹ ਹੋ ਰਿਹਾ ਤੇ ਇਹ ਬਹੁਤਾ ਚਿਰ ਹੁਣ ਚੱਲਣਾ ਨਹੀਂ ਗਾ ਤੇ ਇੱਕ ਨਵੀਂ ਸਵੇਰ ਆ ਜਿਹੜੀ ਉਹ ਪੰਜਾਬ ਦੇ ਵਿੱਚ ਆ ਰਹੀ ਆ ਜੀ। ਸੋ ਭਾਈ ਪ੍ਰਭ ਸ਼ਰਨਵੀਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਆਪਣੇ ਕੀਮਤੀ ਸਮੇਂ ਚੋਂ ਜਿਹੜਾ ਸਮਾਂ ਸਾਡੇ TV 84 ਦੇ ਦਰਸ਼ਕਾਂ ਦੇ ਲਈ ਕੱਢਿਆ। ਅਸੀਂ ਅਗਾਂਹ ਵਾਸਤੇ ਵੀ ਫਿਊਚਰ ਦੇ ਵਿੱਚ ਤੁਹਾਡੇ ਨਾਲ ਇਸੇ ਤਰ੍ਹਾਂ ਜਿਹੜੀ ਗੱਲਬਾਤ ਆ ਉਹਨੂੰ ਜਾਰੀ ਰੱਖਾਂਗੇ। ਸੋ ਬਹੁਤ ਮੇਰਾ ਖਿਆਲ ਆ, ਮੈਂ ਉਮੀਦ ਕਰਦਾ ਕਿ ਬਹੁਤ ਜਿਹੜੀ ਆ ਸਾਡੀ ਇਸ ਗੱਲਬਾਤ ਦੇ ਵਿੱਚੋਂ ਕਾਫੀ ਸਵਾਲ ਜਿਹੜੇ ਆ ਉਹ ਹੱਲ ਹੋਏ ਹੋਣਗੇ ਔਰ ਕਾਫੀ ਸਵਾਲ ਉੱਭਰ ਕੇ ਵੀ ਬਾਹਰ ਆਉਣਗੇ। ਸੋ ਸਾਨੂੰ ਇੰਤਜ਼ਾਰ ਰਹੇਗਾ ਆਪਣੇ ਦਰਸ਼ਕਾਂ ਦੇ ਕਮੈਂਟਸ ਦਾ। ਤੇ ਇਸ ਗੱਲਬਾਤ ਬਾਰੇ ਤੁਹਾਡੀ ਕੀ ਰਾਏ ਆ ਜਾਂ ਕੀ ਸੁਝਾਅ ਨੇ, ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਿਹੜੇ ਵੀ ਪਲੇਟਫਾਰਮ ਦੇ ਉੱਤੇ ਤੁਸੀਂ YouTube ਤੇ Facebook ਤੇ ਜਾਂ ਸਾਨੂੰ ਈਮੇਲ ਰਾਹੀਂ ਵੀ tv84.tv ਦੀ ਈਮੇਲਸ ਦੇ ਉੱਤੇ ਵੀ ਤੁਸੀਂ ਇਸ ਗੱਲਬਾਤ ਬਾਰੇ ਆਪਣੇ ਸੁਝਾਅ ਜਿਹੜੇ ਉਹ ਖੁੱਲੇ ਦਿਲ ਦੇ ਨਾਲ ਸਾਨੂੰ ਦੇ ਸਕਦੇ ਹੋ ਔਰ ਕਿੱਥੇ ਸਾਨੂੰ ਇੰਪਰੂਵਮੈਂਟ ਦੀ ਲੋੜ ਆ ਉਹ ਵੀ ਸਾਨੂੰ ਸੁਜੈਸਟ ਕਰ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।